ਹਿਸਟੋਰੀਅਨ ਤੇ ਮੁਕਾਮੀ ਲੋਕ ਆਖਦੇ ਨੇ ਕਿ ਇਸ ਪਿੰਡ ਦੇ ਵਿੱਚ ਸਿੱਖਾਂ ਦਾ ਇੱਕ ਮੁਨਾਫਾ ਬਖਸ਼ ਕਾਰੋਬਾਰ ਸੀ। ਫਿਰ ਕੀ ਵਜ੍ਹਾ ਬਣੀ ਕਿ ਪਾਰਟੀਸ਼ਨ ਤੋਂ ਬਾਅਦ 70-80 ਸਾਲ ਲੰਘਣ ਤੋਂ ਬਾਅਦ ਵੀ ਇਸ ਪਿੰਡ ਨੇ ਕੋਈ ਖਾਤਰ ਖਾਂ ਤਰੱਕੀ ਨਹੀਂ ਕੀਤੀ, ਬਲਕਿ ਇਸ ਪਿੰਡ ਦੀਆਂ ਬਹੁਤ ਸਾਰੀਆਂ ਫਸਲਾਂ ਸੈਲਾਬੀ ਪਾਣੀ ਦੇ ਨਾਲ ਖਰਾਬ ਹੋ ਜਾਂਦੀਆਂ ਨੇ। ਕੀ ਵਜ੍ਹਾ ਹੈ ਕਿ ਇਹ ਪਿੰਡ ਡਿਵੈਲਪਮੈਂਟ ਨਹੀਂ ਕਰ ਸਕਿਆ? ਕੀ ਵਜ੍ਹਾ ਹੈ ਕਿ ਤਾਲੀਮ ਦੇ ਵਿੱਚ ਵੀ ਇਹ ਪਿੰਡ ਬਾਕੀ ਪਿੰਡਾਂ ਨਾਲੋਂ ਨਿਸਬਤ ਥੋੜਾ ਪਿੱਛੇ ਰਹਿ ਗਿਆ? ਲੇਕਿਨ ਸਿੱਖ ਜਿਹੜੇ ਸੀ, ਅਗਰ ਉਹ ਅੱਜ ਤੋਂ 70-80 ਸਾਲ ਪਹਿਲੇ ਇਸ ਪਿੰਡ ਦੇ ਵਿੱਚ ਕੋਈ ਬਿਜ਼ਨਸ ਕਰ ਰਹੇ ਸੀ ਜਾਂ ਇਸ ਪਿੰਡ ਤੋਂ ਫਸਲਾਂ ਵਗੈਰਾ ਉਗਾ ਕੇ ਉਹਨੂੰ ਸ਼ਹਿਰ ਵੇਚਦੇ ਸੀ, ਤੇ ਉਹਨਾਂ ਦੀ ਟੈਕਨੀਕ ਕੀ ਸੀ?